ਸਾਹਿਬ ਵਾਹਿਗੁਰੂ ਜੀ ਕੀ ਫਤਿਹ। ਮੈਂ ਅਮਰਵੀਰ ਸਿੰਘ ਪ੍ਰੋਗਰਾਮ ਸੱਚੋ ਸੱਚ ਵਿੱਚ ਆਪ ਸਭ ਦਰਸ਼ਕਾਂ ਦਾ ਸਵਾਗਤ ਕਰਦਾ ਹਾਂ। ਅੱਜ 27 ਫਰਵਰੀ 2014 16 ਫੱਗਣ ਨਾਨਕਸ਼ਾਹੀ ਸੰਮਤ 545 ਦਾ ਦਿਨ ਹੈ। ਮੇਰੇ ਨਾਲ ਸਾਡੇ ਹਰਮਨ ਪਿਆਰੇ ਡਾਕਟਰ ਅਮਰਜੀਤ ਸਿੰਘ ਜੀ ਬੈਠੇ ਹੋਏ ਹਨ। ਆਓ ਉਹਨਾਂ ਨਾਲ ਮਿਲ ਕੇ ਅੱਜ ਦਾ ਪ੍ਰੋਗਰਾਮ ਸ਼ੁਰੂ ਕਰੀਏ। ਡਾਕਟਰ ਸਾਹਿਬ, ਅਸੀਂ ਅੱਜ ਈਮੇਲਸ ਤੇ ਮੈਸੇजेस ਪੜ੍ਹਨ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ। ਪਹਿਲਾਂ ਹੀ ਅਸੀਂ ਇਹ ਮਹਿਸੂਸ ਕਰਦੇ ਹਾਂ ਵੀ ਕਾਫੀ ਈਮੇਲਸ ਦਾ ਸਾਡੇ ਕੋਲ ਬੈਕਲੌਗ ਹੈ। ਹਾਂਜੀ ਡਾਕਟਰ ਸਾਹਿਬ, ਇਹ ਮੁੱਦਾ ਸਾਡਾ ਕਾਫੀ ਵਕਤ ਪਹਿਲਾ ਸੈਗਮੈਂਟ ਆਲਮੋਸਟ ਉਹਦੇ ਚਲਾ ਜਾਂਦਾ। ਸੋ ਅੱਜ ਅਸੀਂ ਆਪਣੇ ਦਰਸ਼ਕਾਂ ਨੂੰ ਇਹ ਫੇਵਰ ਦੇ ਰਹੇ ਹਾਂ ਕਿ ਅੱਜ ਅਸੀਂ ਡਾਇਰੈਕਟਲੀ ਉਹਨਾਂ ਦੀਆਂ ਰਾਈਟਿੰਗਸ ਤੋਂ ਹੀ ਪ੍ਰੋਗਰਾਮ ਸ਼ੁਰੂ ਕਰ ਰਹੇ ਹਾਂ। ਹਾਂਜੀ ਡਾਕਟਰ ਸਾਹਿਬ, ਸਾਡੀ ਫਰਸਟ ਈਮੇਲ ਹੁਸ਼ਿਆਰਪੁਰੀਆ ਸਿੰਘ ਜੀ ਦੀ ਹੈ। ਇਹ ਲਿਖਦੇ ਹਨ, ਸਰ, ਇੱਕ ਅਖਾਣ ਹੈ ਕਿ ਆਪਣੇ ਦੋਸਤਾਂ ਨੂੰ ਨੇੜੇ ਰੱਖੋ ਪਰ ਆਪਣੇ ਦੁਸ਼ਮਣਾਂ ਨੂੰ ਉਸ ਤੋਂ ਵੀ ਨੇੜੇ ਰੱਖੋ। ਹੁਣ ਜੇ ਪ੍ਰਕਾਸ਼ ਸਿੰਘ ਬਾਦਲ ਮੋਦੀ ਦੇ ਰਥ ਤੇ ਸਵਾਰ ਹਨ ਤਾਂ ਇਸ ਦੇ ਰਥ ਤੇ ਸਵਾਰ ਹਨ ਤਾਂ ਇਸ ਲਈ ਇਹ ਵੀ ਹੋ ਸਕਦਾ ਹੈ ਕਿ ਬਾਦਲ ਮੋਦੀ ਤੋਂ ਸਿੱਖਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਿਹਾ ਹੋਵੇ। ਨਿਊਯਾਰਕ ਟਾਈਮਜ਼ ਵਿੱਚ ਇੱਕ ਸਟੋਰੀ ਸੀ ਕਿ ਇਸ ਵਾਰ ਕਾਂਗਰਸ ਪਾਰਟੀ ਆਪਣੀ ਇਤਿਹਾਸਕ ਹਾਰ ਵੱਲ ਵਧ ਰਹੀ ਹੈ। ਬੀਜੇਪੀ ਦੀਆਂ ਇਸ ਵੇਲੇ ਪਾਰਲੀਮੈਂਟ ਵਿੱਚ 107 ਸੀਟਾਂ ਹਨ। ਆਸ ਕੀਤੀ ਜਾਂਦੀ ਹੈ ਕਿ ਉਹ ਇਸ ਵਾਰ ਇਤਿਹਾਸਕ ਜਿੱਤ ਹਾਸਲ ਕਰਕੇ ਦਿੱਲੀ ਵਿੱਚ ਆਪਣੀ ਸਰਕਾਰ ਬਣਾਉਣਗੇ। ਸੋ ਬਾਦਲ ਨੇ ਤੀਸਰੇ ਫਰੰਟ ਵੱਲ ਅਸਿੱਧਾ ਰਸਤਾ ਲਿਆ ਹੈ। ਜੇ ਬੀਜੇਪੀ ਦੀ ਸਰਕਾਰ ਬਣਦੀ ਹੈ ਤਾਂ ਬਾਦਲ ਕੋਲ ਉਸ ਦਾ ਕੰਟਰੋਲ ਹੋਵੇਗਾ ਅਤੇ ਉਹ ਘੱਟ ਗਿਣਤੀਆਂ ਦਾ ਨੁਕਸਾਨ ਹੋਣ ਤੋਂ ਬਚਾ ਸਕੇਗਾ। ਜੇ ਬੀਜੇਪੀ ਦੀ ਸਰਕਾਰ ਨਹੀਂ ਬਣਦੀ ਤਾਂ ਉਹ ਤੀਸਰੇ ਫਰੰਟ ਵਿੱਚ ਸ਼ਾਮਲ ਹੋ ਕੇ ਜੋ ਵੀ ਅਹੁਦਾ ਉਹ ਦੇਣਗੇ ਉਹ ਮਨਜ਼ੂਰ ਕਰ ਲਵੇਗਾ। ਵੀਰ ਹੁਸ਼ਿਆਰਪੁਰੀਆ ਸਿੰਘ, ਮੇਰਾ ਖਿਆਲ ਹੈ ਅਸੀਂ ਇਹਨਾਂ ਦਾ ਰਿਗਾਰਡ ਕਰਦੇ ਹਾਂ ਕਿਉਂਕਿ ਸਾਨੂੰ ਇਹ ਲਗਾਤਾਰਤਾ ਨਾਲ ਲਿਖਦੇ ਨੇ ਔਰ ਵਿਦਿਆਰਥੀ ਨੇ, ਉਹਨਾਂ ਦੇ ਮਨ ਦੇ ਵਿੱਚ ਬਹੁਤ ਸਾਰੇ ਸਵਾਲ ਸ਼ੰਕੇ ਵੀ ਹੁੰਦੇ ਨੇ। ਹਾਂਜੀ, ਪਰ ਇਹ ਲੱਗਦਾ ਹੈ ਵੀ ਉੱਥੋਂ ਦਾ ਜਿਹੜਾ ਪ੍ਰਚਾਰ ਤੰਤਰ ਹੈ, ਮੀਡੀਆ ਤੰਤਰ, ਜਿਹੜਾ ਅਸਲ ਝੂਠ ਤੰਤਰ ਹੈ, ਉਸ ਦਾ ਪ੍ਰਭਾਵ ਇਹ ਯੰਗਰ ਜਨਰੇਸ਼ਨ ਵੀ ਬਹੁਤ ਕਬੂਲਦੀ ਹੈ। ਮੈਨੂੰ ਤਾਂ ਇਹ ਲੱਗਦਾ ਸੀ ਵੀ ਓਲਡਰ ਜਨਰੇਸ਼ਨ ਕੋਲ ਕੋਈ ਬਹੁਤੇ ਸਾਧਨ ਨਹੀਂ ਸੀ ਜਾਂ ਨਹੀਂ ਨੇ। ਹਾਂਜੀ, ਉਹੀ ਅਖਬਾਰਾਂ ਪੜ੍ਹਦੇ ਨੇ ਜਾਂ ਦੂਜੇ ਨੇ, ਪਰ ਕਿਉਂਕਿ ਹੁਣ ਸੋਸ਼ਲ ਮੀਡੀਆ ਰਾਹੀਂ ਜਾਂ ਬਾਕੀ ਬਹੁਤ ਸਾਰੀ ਜਾਣਕਾਰੀ ਇੰਟਰਨੈਟ 'ਤੇ ਉਪਲਬਧ ਹੈ, ਉਸ ਤੋਂ ਜਿਹੜਾ ਨਵੀਂ ਜਨਰੇਸ਼ਨ ਕਾਫੀ ਜਾਗਰੂਕ ਹੈ ਔਰ ਹੈ ਵੀ ਹੈ। ਪਰ ਅਜੇ ਵੀ ਕਈ ਵਾਰ ਜਿਹੜੇ ਸਿਆਣੀਆਂ ਗੱਲਾਂ ਕਰਨ ਵਾਲੇ ਨੇ ਉਹ ਫਿਰ ਉਸ ਕਿਸਮ ਦਾ ਹੀ ਜਿਹੜਾ ਤੋਤਾ ਰਟਨ ਸ਼ੁਰੂ ਕਰ ਦਿੰਦੇ ਨੇ ਜਿਸ ਕਿਸਮ ਦਾ ਉਹਨਾਂ ਨੂੰ ਵੇਚਿਆ ਜਾਂਦਾ ਹੈ, ਤੇ ਫਿਰ ਮੈਨੂੰ ਥੋੜ੍ਹੀ ਜਿਹੀ ਨਿਰਾਸ਼ਤਾ ਵੀ ਹੁੰਦੀ ਹੈ। ਇਹਨਾਂ ਦਾ ਦੋ ਤਿੰਨ ਹੋਰ ਮੁੱਦਿਆਂ 'ਤੇ ਵੀ ਜਿਹੜੀਆਂ ਲੇਟਲੀ ਈਮੇਲਸ ਆਈਆਂ ਜਿਨ੍ਹਾਂ ਨੂੰ ਅਸੀਂ ਸ਼ਾਮਲ ਕਰਾਂਗੇ 1 by 1, ਜਿਨ੍ਹਾਂ ਦੇ ਵਿੱਚ ਦਲਾਈ ਲਾਮਾ ਦੇ ਮੁੱਦੇ 'ਤੇ, ਇਸ 'ਤੇ, ਪਾਕਿਸਤਾਨ ਦੇ ਮੁੱਦੇ 'ਤੇ, ਉਹ ਕਾਫੀ ਨਿਰਾਸ਼ ਕਰਨ ਵਾਲੀਆਂ ਨੇ, ਜਿਸ ਤੋਂ ਇਹ ਲੱਗਦਾ ਹੈ ਵੀ ਜਿਹੜਾ ਇੰਡੀਅਨ ਵਿਊ ਪੁਆਇੰਟ ਹੈ ਉਹੀ ਉਹਨਾਂ ਨੂੰ, ਜਿਹੜਾ ਉਹਨਾਂ ਦਾ ਝੂਠਾ ਪ੍ਰਚਾਰ ਤੰਤਰ ਨੇ ਵੇਚਿਆ ਹੋਇਆ ਉਹਦਾ ਹੀ ਉਹਨਾਂ 'ਤੇ ਵੀ ਅਸਰ ਹੈ। ਹੁਣ ਇਹੀ ਬਾਦਲ ਨੂੰ ਡਿਫੈਂਸ ਕਰਨ ਲਈ ਆਏ ਨੇ। ਜਿੰਨੀ ਮੇਰੇ ਖਿਆਲ ਇਹਨਾਂ ਦੀ ਉਮਰ ਹੈ ਬਾਦਲ ਦੀ ਉਸ ਤੋਂ ਦੁੱਗਣੀ ਉਮਰ ਹੈ, ਤੇ ਬਾਦਲ ਪਹਿਲੇ ਦਿਨ ਤੋਂ ਹੀ ਇਹ ਕੋਈ ਮੋਦੀ ਤੋਂ ਸਿੱਖਾਂ ਜਾਂ ਘੱਟ ਗਿਣਤੀਆਂ ਦਾ ਬਚਾਅ ਕਰਨ ਲਈ ਨਹੀਂ ਆਇਆ ਕਿ ਜੀ ਉਹ ਐਨਮੀ ਹੈ ਤਾਂ ਉਹਨੂੰ ਹੋਰ ਨੇੜੇ ਰੱਖੋ। ਇਹ ਤਾਂ ਪਹਿਲੇ ਦਿਨ ਤੋਂ ਹੀ RSS ਦੇ ਨਾਲ ਲੱਗਾ ਹੋਇਆ। ਔਰ ਜਿਨ੍ਹਾਂ ਪਿੰਡਾਂ ਵਾਲਿਆਂ ਬਾਰੇ ਸਾਡੀ ਯੰਗਰ ਜਨਰੇਸ਼ਨ ਕਹਿੰਦੀ ਹੈ ਜੇ ਅਸੀਂ ਉਹਨਾਂ ਦਾ ਬਹੁਤ ਸਤਿਕਾਰ ਕਰਦੇ ਹਾਂ, ਉਹਨਾਂ ਦੇ ਸ਼ਬਦ ਨੇ ਕਿ ਬਈ ਇਹਦੀ ਪਤਲੂਨ ਲਵਾ ਕੇ ਦੇਖੋ, ਥੱਲੇ ਇਹਦੇ ਖਾਕੀ ਨਿੱਕਰ ਪਾਈ ਹੋਈ ਹੈ। ਹਾਂਜੀ, ਔਰ ਜਿੰਨਾ ਨੁਕਸਾਨ ਇਸ ਬੰਦੇ ਨੇ ਸਿੱਖੀ ਦਾ, ਸਿੱਖਾਂ ਦਾ ਪੰਜਾਬ ਦੇ ਵਿੱਚ ਕੀਤਾ ਹੈ, 5.5 ਸਦੀਆਂ ਦੀ ਹਿਸਟਰੀ 'ਚ ਕੋਈ ਈਵਨ ਮੁਗਲ, ਅਫਗਾਨ, ਕਿਸੇ ਅੰਗਰੇਜ਼, ਕਿਸੇ ਹੋਰ ਨੇ ਵੀ ਨਹੀਂ ਕੀਤਾ। ਔਰ ਜੇ ਅਸੀਂ 84 ਤੋਂ ਬਾਅਦ ਦੀ ਨਸਲਕੁਸ਼ੀ ਵੱਲ ਵੀ ਦੇਖੀਏ ਕਿ ਬੇਅੰਤੇ ਜਾਂ ਉਸ ਸਿਸਟਮ ਨੇ ਤਾਂ ਸਿੱਖਾਂ ਨੂੰ ਮਾਰਿਆ, ਸਿੱਖਾਂ ਦੀ ਨਸਲਕੁਸ਼ੀ ਕੀਤੀ, ਇਹਨੇ ਤਾਂ ਸਿੱਖੀ ਮਾਰ ਦਿੱਤੀ। ਇਹਨੇ ਅਕਾਲ ਤਖਤ, ਸਾਡੀਆਂ ਸਾਰੀਆਂ ਧਾਰਮਿਕ ਸੰਸਥਾਵਾਂ, ਸ਼੍ਰੋਮਣੀ ਕਮੇਟੀ ਸਮੇਤ, ਮੋਰਲ, ਇਖਲਾਕ, ਜਿਸ ਤਰੀਕੇ ਨਾਲ ਸਿੱਖੀ ਦਾ ਪਤਨ ਇਸ ਬੰਦੇ ਨੇ ਕੀਤਾ, ਇਹਨਾਂ ਦਾ ਕਦੇ ਕਿਸੇ ਕੋਲ ਇੰਨੀ ਪਾਵਰ ਨਹੀਂ। ਮਹਾਰਾਜਾ ਰਣਜੀਤ ਸਿੰਘ ਵੀ ਰਾਜ ਕਰਦਾ ਰਿਹਾ, ਅਕਾਲ ਤਖਤ ਕੋਦ ਨੂੰ ਜਵਾਬ ਦੇ ਨਹੀਂ ਸੀ। ਅਕਾਲ ਤਖਤ ਨੇ ਉਹਨੂੰ ਸਮਨ ਕੀਤਾ ਸੀ ਕਿ ਵੀ ਆਹ ਤੂੰ ਇਖਲਾਕੀ ਕਮਜ਼ੋਰੀ ਕੀਤੀ ਹੈ, ਆ ਕੇ ਜਵਾਬ ਦੇ। ਪਰ ਇਹਦੇ ਸਾਹਮਣੇ ਤਾਂ ਅਕਾਲ ਤਖਤ ਦੇ ਜਥੇਦਾਰ ਜਿਹੜੇ ਨੇ ਉਹ ਆਰਡਰ ਲੈਂਦੇ ਨੇ ਕਿ ਜੀ ਕਿਵੇਂ ਕਰੀਏ। ਸੋ ਹੁਣ ਇਹ ਕਹਿਣਾ ਹੈ ਕਿ ਜੀ ਇਹ ਜਿਹੜਾ ਹੋਰ ਵੀ ਨੇੜੇ ਆਏਗਾ। ਔਰ ਫਿਰ ਉਹ ਨਿਊਯਾਰਕ ਟਾਈਮ ਦਾ ਹਵਾਲਾ ਦਿੱਤਾ। ਅਸੀਂ ਪਹਿਲੇ ਵੀ ਇਹ ਗੱਲ ਕਰਕੇ ਹਟੇ ਹਾਂ ਪਿਛਲੇ ਦਿਨਾਂ 'ਚ ਕਿ ਕਿਵੇਂ ਜਿਹੜੀਆਂ ਅੱਜ ਸੋ ਕਾਲਡ ਪਬਲਿਕ ਓਪੀਨੀਅਨਸ ਨੇ
ਜਿਹਦੇ 'ਚ ਕੋਈ ਨਿਊਯਾਰਕ ਟਾਈਮ ਕੋ ਅਰਸ਼ੋਂ ਨਹੀਂ ਉਤਰਿਆ ਹੋਇਆ ਹੈ, ਇਹ ਵੀ ਇਸ ਕਿਸਮ ਦੀਆਂ ਸਟੋਰੀਜ਼ ਕੈਰੀ ਕਰਦੇ ਨੇ, ਕਿਉਂਕਿ ਇੰਡੀਅਨਸ ਔਰ ਇਹਨਾਂ ਦੇ ਦੋਸਤ ਇਜ਼ਰਾਈਲੀ ਉਹ ਵਿੱਚ ਵੜੇ ਹੋਏ ਨੇ, ਮੀਡੀਆ ਉਹਨਾਂ ਦਾ ਫੋਰਟੇ ਹੈ, ਔਰ ਉੱਥੋਂ ਉਹ ਮਿਸ ਇਨਫੋਰਮੇਸ਼ਨ ਦਿੰਦੇ ਨੇ। ਜੇ ਪੋਲ ਸਰਵੇ ਵਾਲੀਆਂ ਜਿਹੜੀਆਂ 11 ਸੰਸਥਾਵਾਂ ਨੂੰ ਉਹਨਾਂ ਦਾ ਟੀਵੀ ਇੱਕ ਚੈਨਲ ਜਿਹੜਾ ਹੈ ਉਹ ਸਟਿੰਗ ਆਪਰੇਸ਼ਨ ਕਰਕੇ ਸਾਬਤ ਕਰਦਾ ਹੈ ਕਿ ਪੈਸੇ ਲੈ ਕੇ ਉਹ ਦਿੰਦੇ ਨੇ, ਤੇ ਇਹਨਾਂ ਦੇ ਜਿਹੜੇ ਬਿਊਰੋ ਚੀਫ ਜਾਂ ਦੂਜੇ ਬੈਠੇ ਨੇ ਉਹ ਕਿਹੜੇ ਪੈਸੇ ਨਹੀਂ ਲੈ ਉਹਨਾਂ ਨੂੰ ਮਿਲਦੇ ਜਾਂ ਉਹ ਕਿਹੜੇ ਨਹੀਂ ਲੈ ਸਕਦੇ। ਸੋ ਇਹ ਇੱਕ ਮੈਨੂਫੈਕਚਰਡ ਓਪੀਨੀਅਨ ਹੈ ਕਿ ਜੀ 109 ਸੀਟਾਂ ਨੇ, ਹੁਣ ਇਹ ਸਵੀਪ ਕਰ ਜਾਏਗਾ ਔਰ ਵੱਧ ਜਾਏਗਾ। ਹਾਲਾਂਕਿ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਵੀ ਈਵਨ ਅਮਰੀਕਨ ਐਡਮਿਨਿਸਟ੍ਰੇਸ਼ਨ ਨੇ ਵੀ ਇਸ ਪ੍ਰਭਾਵ ਨੂੰ ਕਬੂਲਿਆ। ਇਸ ਲਈ ਅਮਰੀਕਾ ਦੀ ਜਿਹੜੀ ਐਂਬੈਸਡਰ ਹੈ ਇੰਡੀਆ ਦੇ ਵਿੱਚ ਨੈਂਸੀ ਪਾਵਲ, ਉਹ ਚੇਚਾ ਮਿਲਣ ਗਈ ਹੈ ਉਹਨੂੰ ਮੋਦੀ ਨੂੰ। ਪਰ ਇਹ ਸਾਰੀ ਇੱਕ ਕੰਟਰਾਈਵਡ ਸਿਚੁਏਸ਼ਨ ਹੈ, ਔਰ ਮੋਦੀ ਕਿਉਂ ਜਿਹਾ ਭਲਾ ਕਰੇਗਾ ਘੱਟ ਗਿਣਤੀਆਂ ਦਾ ਬਾਦਲ ਦੇ ਕਹਿਣ ਤੇ। ਗੁਜਰਾਤ ਦੇ ਵਿੱਚੋਂ 50,000 ਸਿੱਖ ਕਿਸਾਨ ਜਿਹੜੇ ਨੇ, ਇਹਦੇ ਬਾਵਜੂਦ ਕਿ ਉਹਨਾਂ ਨੇ ਕੇਸ ਜਿੱਤਿਆ ਗੁਜਰਾਤ ਹਾਈ ਕੋਰਟ 'ਚ, ਲਾਲ ਬਹਾਦਰ ਸ਼ਾਸਤਰੀ 1960 ਦੇ ਵਿੱਚ 65 ਦੀ ਲੜਾਈ ਤੋਂ ਬਾਅਦ ਸਿੱਖਾਂ ਨੂੰ ਉੱਥੇ ਉਹਨੇ ਵਸਾਇਆ ਲਿਜਾ ਕੇ। ਸਾਰਾ ਕੱਛ ਦਾ ਏਰੀਆ ਜਿਹੜਾ ਉਹਨਾਂ ਨੇ ਉਸ ਡੈਜ਼ਰਟ ਨੂੰ ਆਬਾਦ ਕੀਤਾ ਜੀ। 50 ਸਾਲ ਬਾਅਦ ਅੱਜ ਜਦੋਂ ਉਹ ਲਹਿ ਲਹਾਂਦੇ ਖੇਤ ਨੇ ਤੇ ਹੁਣ ਉਹਨਾਂ ਨੂੰ ਕਹਿੰਦਾ ਜੀ ਤੁਸੀਂ ਗੁਜਰਾਤੀ ਨਹੀਂ ਹੈਗੇ, ਤੁਸੀਂ ਇਹ ਜ਼ਮੀਨਾਂ ਛੱਡੋ ਤੇ ਭੱਜੋ। ਹੁਣ ਗੁਜਰਾਤ ਹਾਈ ਕੋਰਟ ਇਹਨਾਂ ਦੇ ਹੱਕ 'ਚ ਫੈਸਲਾ ਦਿੰਦਾ ਹੈ, ਮੋਦੀ ਜਿਹੜਾ ਸੁਪਰੀਮ ਕੋਰਟ 'ਚ ਕੇਸ ਨੂੰ ਲੈ ਜਾਂਦਾ। ਔਰ ਜੇ ਇੰਨਾ ਹੀ ਬਾਦਲ ਦਾ ਪ੍ਰਭਾਵ ਹੁੰਦਾ ਜਾਂ ਇੰਨਾ ਹੀ ਕੀਤਾ ਹੁੰਦਾ, 2002 'ਚ ਵੀ ਬਾਦਲ ਇਹਨਾਂ ਦੀ ਸਰਕਾਰ 'ਚ ਹੀ ਸੀ ਜਦੋਂ ਕਿ ਹਜ਼ਾਰਾਂ ਮੁਸਲਮਾਨ ਗੁਜਰਾਤ 'ਚ ਮਾਰੇ ਗਏ ਸੀ, ਉਦੋਂ ਨਾ ਬਚਾਅ ਕਰ ਲਿਆ ਘੱਟ ਗਿਣਤੀਆਂ ਦਾ ਇਹਦੇ ਹੁੰਦਿਆਂ ਹੋਇਆ। ਔਰ ਉਦੋਂ ਰਾਮ ਵਿਲਾਸ ਪਾਸਵਾਨ ਵਰਗੇ ਔਰ ਮਮਤਾ ਬੈਨਰਜੀ ਜਿਹੜੀ ਹੈ, ਅੱਜ ਰਾਮ ਵਿਲਾਸ ਪਾਸਵਾਨ ਫਿਰ ਚੜ ਗਿਆ ਉਹਨਾਂ ਦੇ ਜਹਾਜ਼ ਤੇ ਬੀਜੇਪੀ ਦੇ, ਲੇਕਿਨ ਉਦੋਂ ਉਹਨੇ ਛੱਡ ਦਿੱਤਾ ਸੀ ਉਹਦਾ। ਮਮਤਾ ਬੈਨਰਜੀ ਉਹਨੇ ਸਟੈਂਡ ਲੈ ਕੇ ਵਾਜਪਾਈ ਸਰਕਾਰ ਨੂੰ ਉਹਨੇ ਕਿਹਾ ਜਾ ਡਿਸਮਿਸ ਕਰੋ ਗੁਜਰਾਤ ਗਵਰਨਮੈਂਟ ਨੂੰ। ਉਦੋਂ ਤਾਂ ਇੱਕ ਸੌਫਟ ਫੇਸ ਸਾਹਮਣੇ ਰੱਖਿਆ ਸੀ ਜੀ, ਹਿੰਦੂਤਵਾ ਦਾ ਸੌਫਟ ਫੇਸ ਹੈ ਅਟਲ ਬਿਹਾਰੀ ਵਾਜਪਾਈ। ਹੁਣ ਤਾਂ ਮੋਦੀ ਜਿਹੜਾ ਉਹਦੀ ਸ਼ਕਲ ਤੋਂ ਹੀ ਜਿਹੜਾ ਉਹ ਹਰਦੂ ਲਾਨਤ ਲਿਖਿਆ ਹੋਇਆ, ਔਰ ਉਹ ਹਿਟਲਰ ਦੀ ਤਰ੍ਹਾਂ ਬਿਹੇਵ ਕਰ ਰਿਹਾ। ਹਜ਼ਾਰਾਂ ਉਹਨੇ ਮੁਸਲਮਾਨ ਮਾਰੇ ਨੇ, ਇੱਕ ਵਾਰ ਵੀ ਰਿਗਰੈਟ ਨਹੀਂ ਕੀਤਾ। ਤੇ ਜੇ ਉਹਨੂੰ ਕਿਸੇ ਬਾਹਰਲੇ ਪੱਤਰਕਾਰ ਨੇ ਇੰਟਰਵਿਊ ਕਰਦਿਆਂ ਪੁੱਛ ਹੀ ਲਿਆ ਕਿ ਵੀ ਚੱਲ ਤੇਰਾ ਤੂੰ ਨਹੀਂ ਮਾਰੇ ਜਾਂ ਤੂੰ ਨਹੀਂ ਕੀਤਾ ਜੋ ਤੂੰ ਕਹਿੰਦਾ ਕਿ ਜੀ ਤੈਨੂੰ ਗ੍ਰੀਨ ਚਿੱਟ ਦੇ ਦਿੱਤੀ ਹੈ ਸੁਪਰੀਮ ਕੋਰਟ ਨੇ, ਪਰ ਤੈਨੂੰ ਦੁੱਖ ਤਾਂ ਹੋਇਆ ਹੋਣਾ ਜਾਂ ਤੈਨੂੰ ਦੁੱਖ ਹੈ ਕਿ ਨਹੀਂ ਹਜ਼ਾਰਾਂ ਗੁਜਰਾਤੀ ਮਾਰੇ ਗਏ ਭਾਵੇਂ ਮੁਸਲਮਾਨ ਹੀ ਸੀ। ਕਹਿੰਦਾ ਹਾਂ ਦੁੱਖ ਤਾਂ ਹੋਤਾ ਹੈ, ਅਗਰ ਕੋਈ ਪਿੱਲਾ ਵੀ ਕਾਰ ਕੇ ਨੀਚੇ ਆ ਜਾਏ, ਕੁੱਤੇ ਦਾ ਬੱਚਾ, तो उसका भी तो दुख तो होता ही है। ਹੁਣ ਇਹ ਉਹ ਮਰੇ ਜਿਹੜੇ ਨੇ ਉਹਨਾਂ ਨੂੰ ਕੁੱਤਿਆਂ ਦੇ ਨਾਲ ਉਹ ਤਸ਼ਬੀਹ ਦੇ ਰਹੇ, ਤੇ ਇਹ ਬਾਦਲ ਜਿਹੜਾ ਹੈ ਮੋਦੀ ਤੋਂ ਮੁਸਲਮਾਨਾਂ ਨੂੰ ਸਿੱਖਾਂ ਨੂੰ ਇਨਸਾਫ ਲੈ ਕੇ ਦੇਗਾ। ਸੋ ਮੇਰਾ ਖਿਆਲ ਹੈ ਕਿ ਵੀ ਇਹ ਹੁਸ਼ਿਆਰਪੁਰੀਆ ਸਿੰਘ ਜੀ ਅੱਜ ਤੁਸੀਂ ਇੰਨੇ ਹੁਸ਼ਿਆਰ ਨਹੀਂ ਰਹੇ ਆਪਣੇ ਇਸ ਕਿਸਮ ਦੇ ਆਰਗੂਮੈਂਟਸ ਦੇ ਨਾਲ। ਸੋ ਇਹ ਵਿਕਿਆ ਹੋਇਆ ਇੱਕ ਜ਼ਮੀਰ ਫਰੋਸ਼ ਬੰਦਾ ਹੈ ਬਾਦਲ ਆਪਣੇ ਟੱਬਰ ਦਾ। ਹਾਂ ਇਹ ਉਹਨੇ ਬੀਜੇਪੀ ਤੋਂ ਇੰਸ਼ੋਰੈਂਸ ਲਈ ਹੈ ਕਿ ਜਦੋਂ ਮੋਦੀ ਬਣੇਗਾ ਉਹਦੀ ਨੂੰਹ ਜਿਹੜੀ ਆ ਉਹ ਮਿਨਿਸਟਰ ਬਣੇਗੀ ਦਿੱਲੀ ਦੀ ਕੈਬਨਿਟ 'ਚ। ਇੰਨੀ ਕੁ ਇੰਸ਼ੋਰੈਂਸ ਹੈ ਜਿਵੇਂ ਵਾਜਪਾਈ ਤੋਂ ਲਈ ਸੀ ਕਿ ਮੇਰੇ ਮੁੰਡੇ ਨੂੰ ਮਿਨਿਸਟਰ ਬਣਾ ਦਿਓ। ਸੋ ਡਿਪਟੀ ਮਿਨਿਸਟਰ ਸੀ ਸੁਖਬੀਰ ਬਾਦਲ ਵਾਜਪਾਈ ਦੀ ਸਰਕਾਰ ਸੈਂਟਰ 'ਚ। ਸੋ ਇਸ ਤੋਂ ਇਲਾਵਾ ਇਹਨਾਂ ਨੂੰ ਕੋਈ ਬੈਨੀਫਿਟ ਆਫ ਡਾਊਟ ਦੇਣਾ ਕਿ ਜੀ ਇਹ ਕਰਕੇ ਉੱਥੇ ਜਾ ਕੇ ਬਚਾਅ ਕਰਨਗੇ, ਇਹ ਤਾਂ ਆਪਣੇ ਆਪ ਨਾਲ ਧੋਖਾ ਕਰਨਾ। ਜੀ ਡਾਕਟਰ ਸਾਹਿਬ, ਅਸੀਂ ਆਪਣੀ ਅਗਲੀ ਈਮੇਲ ਵੱਲ ਚੱਲਦੇ ਹਾਂ। ਡਾਕਟਰ ਸਾਹਿਬ, ਅਗਲੀ ਈਮੇਲ ਸਾਡੀ ਆਸਟ੍ਰੇਲੀਆ ਤੋਂ ਵੀਰ ਹੈਰੀ ਸਿੰਘ ਜੀ ਦੀ ਹੈ। ਇਹ ਆਪਣੇ ਆਪ ਨੂੰ ਇੱਕ ਵਿਦਿਆਰਥੀ ਲਿਖਦੇ ਹਨ। ਇਹਨਾਂ ਦਾ ਲਿਖਣਾ ਹੈ, ਡਾਕਟਰ ਸਾਹਿਬ ਮੇਰੀ ਪਿਛਲੀ ਇੱਕ ਈਮੇਲ ਨੂੰ ਪ੍ਰੋਗਰਾਮ ਵਿੱਚ ਸ਼ਾਮਲ ਕਰਨ ਦਾ ਬਹੁਤ-ਬਹੁਤ ਧੰਨਵਾਦ। ਤੁਸੀਂ ਮੇਰੀ ਈਮੇਲ ਦਾ ਜਵਾਬ ਦਿੰਦੇ ਹੋਏ ਅਖੀਰ ਵਿੱਚ ਕਿਹਾ ਸੀ ਕਿ ਸਾਨੂੰ ਨੌਜਵਾਨਾਂ ਨੂੰ ਕੁਝ ਕਰਨਾ ਚਾਹੀਦਾ ਹੈ, ਜਿਵੇਂ ਕਿ ਜੋ ਹਿਸਟਰੀ ਦਾ ਵਿਦਿਆਰਥੀ ਹੈ ਉਹ ਸਿੱਖ ਹਿਸਟਰੀ ਬਾਰੇ ਜਾਂ ਜੇ ਕਿਸੇ ਹੋਰ ਕਿੱਤੇ ਵਿੱਚ ਹਨ ਉਹਨਾਂ ਨੂੰ ਉਸ ਕਿੱਤੇ ਵਿੱਚ ਸਿੱਖ ਨੁਕਤਾ ਨਿਗਾਹ ਨਾਲ ਯੋਗਦਾਨ ਪਾਉਣਾ ਚਾਹੀਦਾ ਹੈ। ਤੁਹਾਡੀਆਂ ਆਸਾਂ ਸਾਡੇ ਵਰਗੇ ਨੌਜਵਾਨਾਂ 'ਤੇ ਹਨ। ਤੁਸੀਂ ਇਹ ਬਿਲਕੁਲ ਠੀਕ ਕਿਹਾ ਹੈ ਜੀ। ਮੈਂ ਇਸ ਸਬੰਧ ਵਿੱਚ ਕੁਝ ਕਹਿਣਾ ਚਾਹੁੰਦਾ ਹਾਂ। ਮੈਂ ਅਬਜ਼ਰਵ ਕੀਤਾ ਹੈ ਕਿ ਸਿੱਖੀ ਵਿੱਚ ਬ੍ਰਾਹਮਣਵਾਦ ਬਹੁਤ ਵੱਧ ਗਿਆ ਹੈ। ਮੇਰਾ ਭਾਵ ਜਾਤ-ਪਾਤ ਤੋਂ ਹੈ। ਗੁਰੂ ਸਾਹਿਬਾਨ ਨੇ ਜਾਤ-ਪਾਤ ਦਾ ਵਿਰੋਧ ਕੀਤਾ। ਬਿਨਾਂ ਜਾਤ-ਪਾਤ ਦਾ ਵਿਚਾਰ ਕੀਤਿਆਂ ਗੁਰੂ ਗ੍ਰੰਥ ਸਾਹਿਬ ਵਿੱਚ ਭਗਤ ਜਨਾਂ ਦੀ ਬਾਣੀ ਦਰਜ ਕੀਤੀ। ਬਾਬਾ ਜੀਵਨ ਸਿੰਘ ਜੀ, ਬਾਬਾ ਸੁੱਖਾ ਸਿੰਘ ਜੀ, ਬਾਬਾ ਮਹਿਤਾਬ ਸਿੰਘ ਜੀ, ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ, ਭਾਈ ਦਿਆਲਾ ਜੀ, ਬਾਬਾ ਬੰਦਾ ਸਿੰਘ ਬਹਾਦਰ, ਸਰਦਾਰ ਹਰੀ ਸਿੰਘ ਨਲੂਆ, ਸਰਦਾਰ ਜੱਸਾ ਸਿੰਘ ਆਹਲੂਵਾਲੀਆ, ਸੰਤ ਜਰਨੈਲ ਸਿੰਘ, ਜਨਰਲ ਸੁਬੇਗ ਸਿੰਘ ਤੇ ਹੋਰ ਕੌਮ ਦੇ ਅਣਗਿਣਤ ਹੀਰਿਆਂ ਨੂੰ ਇਹਨਾਂ ਦੀਆਂ ਜਾਤਾਂ ਵਾਲਿਆਂ ਨੇ ਆਪਣੇ ਹੀਰੋ ਬਣਾ ਲਿਆ ਹੈ। ਪਰ ਜਾਤ-ਪਾਤ ਵਿੱਚ ਵੰਡਣ ਵਾਲੇ
ਇਹ ਭੁੱਲ ਗਏ ਹਨ ਕਿ ਇਨ੍ਹਾਂ ਕੌਮ ਦੇ ਹੀਰਿਆਂ ਨੇ ਸਿੱਖੀ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅਸੂਲਾਂ ਤੇ ਜ਼ੁਲਮਾਂ ਦੇ ਖਿਲਾਫ ਜਾਨਾਂ ਕੁਰਬਾਨ ਕੀਤੀਆਂ ਹਨ। ਜਾਤ ਦੇ ਆਧਾਰ ਤੇ ਹਰ ਇੱਕ ਪਿੰਡ ਵਿੱਚ 2-3 ਗੁਰਦੁਆਰੇ ਹਨ। ਗੁਰੂ ਗ੍ਰੰਥ ਸਾਹਿਬ ਦੀ ਮਾੜੀ ਮੋਟੀ ਸਮਝ ਰੱਖਣ ਵਾਲਾ ਵੀ ਇਹ ਸਮਝ ਸਕਦਾ ਹੈ ਕਿ ਸਿੱਖੀ ਵਿੱਚ ਜਾਤ-ਪਾਤ ਦੀ ਕੋਈ ਥਾਂ ਨਹੀਂ। ਪਰ ਪਤਾ ਨਹੀਂ ਕਿਵੇਂ ਸਿੱਖੀ ਨੂੰ ਉੱਚੀ ਜਾਤ ਵਾਲਿਆਂ ਨੇ ਅਗਵਾ ਕਰ ਲਿਆ ਹੈ। ਅੱਗੋਂ ਦਲਿਤ ਜਮਾਤ ਵਿੱਚ ਵੀ ਉੱਚੀਆਂ ਨੀਵੀਆਂ ਜਾਤਾਂ ਹਨ। ਜਿਹੜਾ ਗੁਰੂ ਦਾ ਸਿੰਘ ਸੱਜ ਗਿਆ ਹੈ, ਫਿਰ ਉਹ ਰਵਿਦਾਸੀਆ ਸਿੱਖ ਕਿਵੇਂ, ਜੱਟ ਸਿੱਖ ਕਿਵੇਂ, ਰਾਜਪੂਤ ਸਿੱਖ ਕਿਵੇਂ ਹੋ ਗਿਆ? ਉਹ ਸਿਰਫ ਗੁਰੂ ਦਾ ਸਿੱਖ ਹੋਣਾ ਚਾਹੀਦਾ ਹੈ। ਇੱਕ ਸਿੱਖ ਦੇ ਘਰ ਪੈਦਾ ਹੋਣ ਵਾਲਾ ਸਿਰਫ ਇੱਕ ਸਿੱਖ ਹੈ, ਚਾਹੇ ਉਹ ਮੇਰੇ ਵਾਂਗ ਸਾਬਤ ਸੂਰਤ ਨਾ ਵੀ ਹੋਵੇ, ਭਾਵੇਂ ਕਿ ਮੇਰਾ ਸਬੰਧ ਇੱਕ ਉੱਚੀ ਜਾਤ ਨਾਲ ਹੈ, ਪਰ ਮੈਂ ਜਾਤ-ਪਾਤ ਦਾ ਵਿਰੋਧ ਕਰਦਾ ਹਾਂ। ਮੈਂ ਫੇਰ ਤੁਹਾਡੀ ਦੱਸੀ ਗੱਲ ਤੇ ਆਉਂਦਾ ਹਾਂ ਕਿ ਸਾਨੂੰ ਨੌਜਵਾਨਾਂ ਨੂੰ ਆਪਣੇ ਪੱਧਰ ਤੇ ਯੋਗਦਾਨ ਪਾਉਣਾ ਚਾਹੀਦਾ ਹੈ। ਸਾਨੂੰ ਆਪਣੀ ਜ਼ਿੰਦਗੀ ਦਾ ਸਭ ਤੋਂ ਅਹਿਮ ਫੈਸਲਾ ਯਾਨੀ ਕਿ ਵਿਆਹ ਆਪਣੀ ਜਾਤ ਤੋਂ ਬਾਹਰ ਕਰਵਾਉਣਾ ਚਾਹੀਦਾ ਹੈ, ਤਾਂ ਕਿ ਸਾਡੀ ਅਗਲੀ ਜਨਰੇਸ਼ਨ ਇਸ ਜਾਤ-ਪਾਤ ਦੇ ਭੱਬਲ ਭੂਸੇ ਚੋਂ ਬਾਹਰ ਨਿਕਲ ਸਕੇ। ਗੁਰੂ ਗ੍ਰੰਥ ਸਾਹਿਬ 'ਚ ਆਸਥਾ ਰੱਖਣ ਵਾਲਾ ਹਰ ਕੋਈ ਸਿੱਖ ਹੈ। ਇਸ ਤਰ੍ਹਾਂ ਅਸੀਂ ਇੱਕ ਜਨਰੇਸ਼ਨ ਵਿੱਚ ਹੀ RSS ਜੋ ਸਿੱਖਾਂ ਨਾਲ ਖਾਰ ਖਾਂਦੀ ਹੈ ਨੂੰ ਮੂੰਹ ਤੋੜ ਜਵਾਬ ਦੇ ਸਕਦੇ ਹਾਂ। RSS ਤੋਂ ਮੇਰਾ ਮਤਲਬ ਹਿੰਦੂ ਨਹੀਂ ਹੈ। RSS ਉਹ ਅਦਾਰਾ ਹੈ ਜੋ ਹਿੰਦੂ ਧਰਮ ਤੋਂ ਇਲਾਵਾ ਦੂਸਰੇ ਧਰਮਾਂ ਦੀ ਸੁਤੰਤਰ ਹੋਣ ਦੇ ਖਿਲਾਫ ਕੰਮ ਕਰ ਰਿਹਾ ਹੈ। ਸਾਨੂੰ ਡਾਕਟਰ ਅੰਬੇਦਕਰ ਤੇ ਉਹਨਾਂ ਦੇ 2 ਕਰੋੜ ਅਨੁਯਾਈਆਂ ਨੂੰ ਸਿੱਖ ਧਰਮ ਵਿੱਚ ਪ੍ਰਵੇਸ਼ ਕਰਨ ਤੋਂ ਨਾ ਨਹੀਂ ਕਰਨੀ ਚਾਹੀਦੀ ਸੀ। ਸਾਨੂੰ ਗਲਤੀਆਂ ਤੋਂ ਸਬਕ ਸਿੱਖਣਾ ਚਾਹੀਦਾ ਹੈ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਰੌਸ਼ਨੀ 'ਚ ਆਪਣੇ ਸਭ ਵੀਰਾਂ ਤੇ ਭੈਣਾਂ ਨਾਲ ਮਿਲ ਕੇ ਰਹਿਣਾ ਚਾਹੀਦਾ ਹੈ, ਤਾਂ ਕਿ ਅਸੀਂ ਆਪਣੇ ਅਸਲ ਨਿਸ਼ਾਨੇ ਵੱਲ ਵੱਧ ਸਕੀਏ ਤੇ ਜਲਦੀ ਹੀ ਉਸ ਦੀ ਪ੍ਰਾਪਤੀ ਕਰ ਸਕੀਏ। ਮੇਰੇ ਮਾਤਾ-ਪਿਤਾ ਬਹੁਤ ਧਾਰਮਿਕ ਹਨ। ਮੈਂ ਸਿੱਖੀ ਬਾਰੇ 30 ਸਾਲ ਦੀ ਉਮਰ ਵਿੱਚ ਪੜ੍ਹਨਾ ਸ਼ੁਰੂ ਕੀਤਾ ਸੀ। ਪਹਿਲਾਂ ਕਦੇ ਇਹ ਸੋਚਿਆ ਹੀ ਨਹੀਂ ਸੀ, ਇਸ ਲਈ ਮੇਰੀਆਂ ਗਲਤੀਆਂ ਮਾਫ਼ ਕਰ ਦੇਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬ੍ਰੇਕ ਦਾ ਟਾਈਮ ਤਾਂ ਨਹੀਂ ਹੈ? ਨਹੀਂ ਡਾਕਟਰ ਸਾਹਿਬ, ਕੰਟੀਨਿਊ ਕਰੋ। ਅੱਛਾ, ਵੀਰ ਹੈਰੀ ਸਿੰਘ ਜੀ ਦਾ ਬਹੁਤ-ਬਹੁਤ ਧੰਨਵਾਦ। ਉਹਨਾਂ ਨੇ ਸਾਨੂੰ ਆਸਟ੍ਰੇਲੀਆ ਤੋਂ ਲਿਖਿਆ ਔਰ ਉਹ ਆਪਣੀ ਈਮੇਲ ਦੇ ਥੱਲੇ ਹਮੇਸ਼ਾ ਲਿਖਦੇ ਨੇ ਕਿ ਇੱਕ ਵਿਦਿਆਰਥੀ ਵੱਲੋਂ। ਅਸੀਂ ਡਾਕਟਰ ਸਾਹਿਬ ਅਸੀਂ ਕੰਟੀਨਿਊ ਹੀ ਕਰਾਂਗੇ, ਬ੍ਰੇਕ ਨਹੀਂ ਲੈਂਦੇ ਹੈਗੇ। ਹਾਂ ਠੀਕ ਹੈ, ਹਾਂਜੀ। ਠੀਕ। ਉਹਦੇ 'ਚ ਉਹਨਾਂ ਨੇ ਸਭ ਤੋਂ ਪਹਿਲਾਂ ਇਹ ਕਿਹਾ ਵੀ ਅਸੀਂ ਉਹਨਾਂ ਦੀ ਈਮੇਲ ਇੱਕ ਪ੍ਰੋਗਰਾਮ ਸ਼ਾਮਿਲ ਕੀਤੀ, ਉਸ ਲਈ ਉਹਨਾਂ ਨੇ ਧੰਨਵਾਦ ਕੀਤਾ। ਅਸੀਂ ਸਮਝਦੇ ਹਾਂ ਵੀ ਸਾਨੂੰ ਉੱਪਰੋਂ ਕੰਟਰੋਲ ਰੂਮ 'ਚੋਂ ਦੁਬਾਰਾ ਹਦਾਇਤ ਹੋਈ ਹੈ ਕਿ ਅਸੀਂ ਬ੍ਰੇਕ ਲੈਣੀ ਆ। ਚਲੋ, ਕੰਟਰੋਲ ਵਾਲਿਆਂ ਦਾ ਕੰਟਰੋਲ ਹੈ, ਅਸੀਂ ਕੀ ਕਰ ਸਕਦੇ ਹਾਂ। ਹਾਂਜੀ, ਤੇ ਵਿਊਅਰਸ ਹੁਣ ਸਮਾਂ ਹੋ ਗਿਆ ਹੈ ਬ੍ਰੇਕ ਦਾ। ਅਸੀਂ ਸਾਡੀ ਈਮੇਲ ਦੁਬਾਰਾ ਕੰਟੀਨਿਊ ਕਰਾਂਗੇ। ਆਪਾਂ ਮਿਲਦੇ ਹਾਂ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ।